ਅਗਲੀ ਜਿਹੜੀ ਹਰਜੋਤ ਜੀ ਖਬਰ ਆ ਰਹੀ ਹੈ ਡਿਪਾਰਟਮੈਂਟ ਆਫ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਫਾਈਨੈਂਸ ਦੇ ਨਾਲ ਸਾਈਬਰ ਸਿਕਿਉਰਿਟੀ ਥ੍ਰੈਟ ਜਿਹੜਾ ਕਹਿੰਦੇ ਵੀ ਅੱਜ ਇੱਕ ਟਾਈਮ ਦੇ ਉੱਤੇ ਇਸ ਦੇ ਉੱਤੇ ਵਾਪਰ ਗਿਆ। ਕਹਿੰਦੇ ਵੀ ਮਲਟੀਪਲ ਏਜੰਸੀਜ਼ ਫੈਡਰਲ ਤੇ ਸਟੇਟ ਏਜੰਸੀਜ਼ ਹੁਣ ਇਸ ਦੀ ਜਾਂਚ ਦੇ ਵਿੱਚ ਲੱਗੀਆਂ ਹੋਈਆਂ ਹੈ। ਸਾਈਬਰ ਸਿਕਿਉਰਿਟੀ ਅਟੈਕ ਡਿਪਾਰਟਮੈਂਟ ਆਫ ਫਾਈਨੈਂਸ ਦੇ ਉੱਤੇ ਕੀਤਾ ਗਿਆ। ਕਹਿੰਦੇ ਵੀ ਆਲਦੋ ਚੰਗੀ ਗੱਲ ਇਹ ਰਹੀ ਵੀ ਕੋਈ ਵੀ ਸਟੇਟ ਫੰਡ ਆ ਉਹ ਕੰਪਰੋਮਾਈਜ਼ ਨਹੀਂ ਹੋਇਆ, ਪਰ ਕਹਿੰਦੇ ਵੀ ਇਸ ਦੇ ਵਿੱਚ ਹੈਕਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਗਵਰਨਰਸ ਆਫਿਸ ਆਫ ਐਮਰਜੈਂਸੀ ਸਰਵਿਸ ਉਹਨਾਂ ਨੇ ਸਟੇਟਮੈਂਟ ਦੇ ਕੇ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਅੱਜ ਹੀ ਕਹਿੰਦੇ ਆ ਵੀ ਇਹ ਇਨਸੀਡੈਂਟ ਵਾਪਰਿਆ ਹੈਗਾ ਆ। ਰਸ਼ੀਅਨ ਅਫੀਲੀਏਟਿਡ ਰੈਂਸਮਵੇਅਰ ਗਰੁੱਪ ਲੌਕਬਿਟ ਉਹਨਾਂ ਦੇ ਦੁਆਰਾ ਕਹਿੰਦੇ ਵੀ ਉਹਨਾਂ ਨੇ ਇਹ ਜ਼ਿੰਮੇਵਾਰੀ ਚੱਕੀ ਆ ਵੀ ਅਸੀਂ ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਈਨੈਂਸ ਦੇ ਉੱਤੇ ਹੈਕਿੰਗ ਦੀ ਅਟੈਕ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ, ਉਹਨਾਂ ਨੇ ਇਹ ਜ਼ਿੰਮੇਵਾਰੀ ਚੱਕ ਲਈ ਹੈਗੀ ਆ। ਸੋ ਕਹਿੰਦੇ ਵੀ ਇਸ ਤੋਂ ਇਲਾਵਾ ਲੌਕਬਿਟ ਨੇ ਹੋਰ ਵੀ ਬਹੁਤ ਸਾਰੀਆਂ ਹਾਈ ਪ੍ਰੋਫਾਈਲ ਆਰਗੇਨਾਈਜੇਸ਼ਨਸ ਨੂੰ ਆਪਣਾ ਪੀੜਤ ਜਿਹੜਾ ਇਸ ਦੇ ਵਿੱਚ ਬਣਾਇਆ ਹੈਗਾ ਆ। ਉਹਨਾਂ ਨੇ ਇਹ ਧਮਕੀ ਜਿਹੜੀ ਦਿੱਤੀ ਹੈ ਵੀ ਜੇ 24 ਦਸੰਬਰ ਤੱਕ ਉਹਨਾਂ ਦੀਆਂ ਡਿਮਾਂਡਸ ਨੂੰ ਮੰਗਾਂ ਨੂੰ ਨਹੀਂ ਮੰਨਿਆ ਗਿਆ ਤਾਂ ਉਸ ਦੇ ਉਲਟ ਬਹੁਤ ਸਾਰਾ ਡਾਟਾ ਜਿਹੜਾ ਉਹ ਲੀਕ ਕਰ ਸਕਦੇ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਈਨੈਂਸ ਚੀਫ ਫਿਸਕਲ ਪਾਲਿਸੀ ਐਡਵਾਈਜ਼ਰ ਦੇ ਰੂਪ ਦੇ ਵਿੱਚ ਜੋ ਕੰਮ ਕਰਦੇ ਆ ਗਵਰਨਰ ਇਸ ਟਾਈਮ ਜੋ ਕੈਲੀਫੋਰਨੀਆ ਦੇ ਨਿਊਸਮ ਆ, ਉਹਨਾਂ ਦੇ ਲਈ ਸਟੇਟ ਦੀ ਜਿਹੜੀ ਬਜਟ ਤੇ ਅਕਾਊਂਟਿੰਗ ਦੀ ਜ਼ਿੰਮੇਵਾਰੀ ਵੀ ਇਹਨਾਂ ਦੇ ਕੋਲ ਰਹਿੰਦੀ ਹੈਗੀ ਆ। ਸੋ ਡਿਪਾਰਟਮੈਂਟ ਦੇ ਸਰਵਰ ਤੇ ਵੈਬਸਾਈਟ ਉਹ ਅੱਜ ਹੀ ਵਾਪਸ ਆਨਲਾਈਨ ਜਿਹੜੇ ਉਹ ਆ ਗਏ ਸੀਗੇ। ਸੋ ਕਹਿੰਦੇ ਵੀ ਕੈਲੀਫੋਰਨੀਆ ਦੇ ਗਵਰਨਰ ਦਾ ਜਿਹੜਾ ਸਟੇਟ ਬਜਟ ਪ੍ਰਪੋਜ਼ਲ ਆ ਜਿਸ ਦੀ ਲੀਗਲ ਡੈਡਲਾਈਨ 10 ਜਨਵਰੀ ਹੈਗੀ ਆ, ਉਹਦੇ ਉੱਤੇ ਉतना ਇਸ ਦਾ ਕੋਈ ਅਸਰ ਨਹੀਂ ਵਾਪਰੇਗਾ। ਪਰ ਇਦਾਂ ਦੇ ਜਿਹੜੇ ਸਾਈਬਰ ਅਟੈਕ ਹੈਕਿੰਗ ਦੇ ਜਿਹੜੇ ਕੋਸ਼ਿਸ਼ਾਂ ਆ ਅਕਸਰ ਹੀ ਆਪਾਂ ਦੇਖਦੇ ਹਾਂ ਵੀ ਸਰਕਾਰੀ ਅਦਾਰਿਆਂ ਦੇ ਉੱਤੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿੰਦੀਆਂ। ਮੋਰਗਨ ਹਿੱਲ ਕੈਲੀਫੋਰਨੀਆ ਇੱਕ ਛੋਟਾ ਜਿਹਾ ਟਾਊਨ ਹੈਗਾ ਸੈਨ ਹੋਜ਼ੇ ਦੇ ਲਾਗੇ ਤੋਂ, ਉੱਥੋਂ ਬੜੀ ਇੱਕ ਫਨੀ ਖਬਰ ਆ ਰਹੀ ਆ ਵੀ ਪਿਛਲੇ ਵੀਕਐਂਡ ਦੇ ਦੌਰਾਨ ਇੱਕ ਜਿਮ ਨਾਮ ਦਾ ਬੰਦਾ ਜੋ ਗਵਾਚ ਗਿਆ ਤੇ ਘਰਦਿਆਂ ਨੇ ਉਹਨੂੰ ਕਿਹਾ ਵੀ ਇਹ ਅਨਾਉਂਸ ਪੁਲਿਸ ਨੂੰ ਕਿਹਾ ਵੀ ਇਹ ਸਾਡੇ ਘਰੋਂ ਚਲ ਗਿਆ ਸੀ, 4-5 ਘੰਟੇ ਹੋ ਗਏ ਵੀ ਲੱਭ ਨਹੀਂ ਰਿਹਾ। ਉਸ ਟਾਈਮ ਦੇ ਉੱਤੇ ਸਰਚ ਤੇ ਰੈਸਕਿਊ ਟੀਮ ਜਿਹੜੀ ਪੁਲਿਸ ਦੀ ਹੈਗੀ ਆ ਉਹ ਨਹੀਂ ਰੱਖੀ ਹੋ, ਕਿਉਂਕਿ ਪਹਾੜੀ ਵਾਲਾ ਏਰੀਆ ਆ ਤੇ ਕਈ ਵਾਰੀ ਗਵਾਚ ਜਾਂਦੇ ਲੋਕ, ਤੇ ਉਹ ਨਾਲ ਲੱਭ ਕੇ ਪੁਲਿਸ ਵਾਲੇ ਵੀ ਤੇ ਉਹਨਾਂ ਨੇ ਇਸ ਜੇਮਸ ਨਾਮ ਦੇ ਬੰਦੇ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਤੇ ਥੋੜੇ ਟਾਈਮ ਦੇ ਬਾਅਦ ਉਹਨਾਂ ਨੇ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ ਜੇਮਸ ਜੇਮਸ ਕਰਕੇ, ਕਿਉਂਕਿ ਉੱਥੇ ਪਹਾੜੀ ਵਾਲਾ ਏਰੀਆ ਤੇ ਜੰਗਲ ਟਾਈਪ ਜ਼ਿਆਦੇ ਹੈਗਾ ਆ। ਤੇ ਉਸਨੇ ਇਹ ਬੰਦਾ ਜਿਹੜਾ ਗਵਾਚਿਆ ਸੀ ਇਹ ਵੀ ਉਹ ਸਰਚ ਐਂਡ ਰੈਸਕਿਊ ਟੀਮ ਦੇ ਵਿੱਚ ਹੀ ਸੀ ਤੇ ਸ਼ਰਾਬੀ ਸੀਗਾ ਆਪ। ਤੇ ਜਦੋਂ ਉਹਨੇ ਕਿਹਾ ਵੀ ਕਿਹੜੇ ਜੇਮਸ ਨੂੰ ਲੱਭਦੇ, ਉਹ ਤਾਂ ਕਹਿੰਦਾ ਮੈਂ ਸੋ ਖੁਦ ਹੀ ਉਹ ਸਰਚ ਟੀਮ ਦੇ ਵਿੱਚ ਤੇ ਖੁਦ ਹੀ ਸ਼ਰਾਬੀ ਹੋਇਆ ਗਵਾਚਿਆ ਸੀ। ਇਹ ਤਾਂ ਉਹ ਗੱਲ ਹੋ ਗਈ ਕਹਿੰਦੇ ਵੀ ਚਲੋ ਹੁਣ ਹੈ ਤਾਂ ਖਬਰਾਂ ਦਾ, ਪਰ ਇਹ ਗੱਲ ਉਹਦੇ ਨਾਲ ਢੁਕਦੀ ਹੈ ਵੀ ਦੋ ਜਣੇ ਸ਼ਰਾਬ ਪੀਤੀ ਤੇ ਇੱਕ ਦੂਜੇ ਨੂੰ ਘਰੇ ਛੱਡਣੀ ਪੂਰੀ ਰਾਤ ਜਿਹੜੀ ਉਹ ਲੰਘਾਤੀ, ਚੱਲ ਮੈਂ ਤੈਨੂੰ ਛੱਡ ਆਉਣਾ ਮੈਂ ਤੈਨੂੰ ਛੱਡ ਆਉਣਾ। ਸੋ ਉਹ ਚੀਜ਼ ਜਿਹੜੀ ਇਹ ਵਾਪਰੀ ਆ।